ਮੁਸਲਮਾਨ ਬੱਚੀ ਡਾਕਟਰ ਜਿਹਦੇ ਚਿਹਰੇ ਤੇ ਹਿਜਾਬ ਹੈ ਉਹ ਜਦੋਂ ਕਿਉਂਕਿ ਵਾਰੀ-ਵਾਰੀ ਨਾਮ ਬੁਲਾਏ ਜਾ ਰਹੇ ਨੇ ਆ ਕੇ ਨਿਯੁਕਤੀ ਪੱਤਰ ਉਹ ਲੈ ਰਹੇ ਨੇ ਡਾਕਟਰ ਉਹ ਜਦੋਂ ਲੈਣ ਆਂਦੀ ਹੈ ਤੇ ਉਸ ਨੂੰ ਦੇਣ ਲੱਗਿਆ ਉਹਦੇ ਝੁਕ ਕੇ ਜਿਹੜਾ ਹੈ ਉਹ ਸ਼ਰਾਰਤੀ ਜੇ ਉਹਦੇ ਚਿਹਰੇ ਦੇ ਉੱਤੇ ਗੰਦਗੀ ਭਰੀ ਜਿਹੜੀ ਹੈ ਉਹ ਸ਼ਰਾਰਤ ਹੈ ਉਸ ਦੇ ਉਹ ਹਿਜਾਬ ਨੂੰ ਖਿੱਚ ਕੇ ਕਹਿੰਦਾ ਇਹ ਕੀ ਹੈ। ਇੱਕ ਪਾਸੇ ਤਾਂ ਗੈਰਤ ਇਹ ਚਾਹੀਦੀ ਸੀ 22 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਰਹਿੰਦੇ ਨੇ ਕਿ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸੜਕਾਂ ਦੇ ਉੱਤੇ ਹੁੰਦੇ ਲੇਕਿਨ ਤੁਸੀਂ ਬੇਗੈਰਤੀ ਦੇਖੋ ਅਦਰ ਦੈਨ ਕਿ ਕਿਸੇ ਨੇ ਕਿਹਾ ਜੀ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਨਿਤੀਸ਼ ਕੁਮਾਰ ਨੂੰ ਕਿਸੇ ਨੇ ਇਸ ਤੋਂ ਬਿਯੋਂਡ ਕੋਈ ਰਿਐਕਸ਼ਨ ਨਹੀਂ ਹੈ। ਕਿਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਇਸ ਲੈਵਲ ਦਾ ਇੱਕ ਬੁੱਢਾ ਬੰਦਾ ਜਿਸ ਦਾ ਬਾਰੇ ਹੈ ਕਿ ਇਹਦੀ ਹੁਣ ਇਹ ਲਾਸਟ ਟਰਮ ਹੋਏਗੀ ਔਰ ਜਿਹੜਾ ਇੱਕ ਜ਼ਮਾਨੇ ਦੇ ਵਿੱਚ ਸੈਕੂਲਰਿਜ਼ਮ ਦੇ ਲਈ ਜਾਣਿਆ ਜਾਂਦਾ ਸੀ ਅੱਜ ਉਹ ਕਿਸ ਕਦਰ ਕਿਹਨਾਂ ਨੂੰ ਖੁਸ਼ ਕਰ ਰਿਹਾ ਉਸ ਦੀ ਸਪੋਰਟ ਦੇ ਵਿੱਚ ਅਗੇਨ ਕਿਉਂਕਿ ਹਿੰਦੂ ਤਵੀਆਂ ਨੂੰ ਤਾਂ ਸੂਟ ਕਰਦਾ ਇਹੀ ਜੇ ਹਿੰਦੂ ਤਵੀ ਖੁਦ ਕਰਨ ਤੇ ਫਿਰ ਉਹ ਸਿੱਧੇ ਸਾਹਮਣੇ ਆ ਜਾਂਦੇ ਨੇ ਜੇ ਨਿਤੀਸ਼ ਕੁਮਾਰ ਵਰਗਾ ਕਰੈਕਟਰ ਜਿਹੜਾ ਉਹ ਇਸ ਕਿਸਮ ਦੀ ਹਰਕਤ ਕਰਦਾ ਹੈ ਔਰ ਉਸ ਨੂੰ ਜਿਹੜਾ ਜਸਟੀਫਾਈ ਕਰ ਰਿਹਾ ਹੈ ਗਿਰੀਰਾਜ ਸਿੰਘ ਜਿਹੜਾ ਮਿਨਿਸਟਰ ਹੈ कि इस दिस सम इस्लामिक कंट्री ये भारत है ये कोई इस्लामिक मुल्क नहीं है वो रिफ्यूज करे या जहन्नम में जाए हुण ये उन्होंने कह रहे बीबी नूं नहीं वो नौकरी करदी ना करे जहन्नम च जाए नरकां च जाए जे यही हरकत किसी मुसलमान लीडर ने राजस्थान ਜਾਂ मध्य प्रदेश ਜਾਂ यूपी च किसी हिंदू औरत ਦੇ ਘੂੰਗਟ ਉਹਦਾ ਘੁੰਡ ਉਹਦਾ ਚੁੰਨੀ ਉਹਦਾ ਪਰਦਾ ਉਹਦੇ ਨਾਲ ਕੀਤੀ ਹੁੰਦੀ ਸਾਰਾ ਹਿੰਦੁਸਤਾਨ ਸੜ ਰਿਹਾ ਹੁੰਦਾ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੜੀ ਘਟੀਆ ਹਰਕਤ ਕੀਤੀ। ਪਟਨਾ ਸ਼ਹਿਰ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਡਾਕਟਰਸ ਨੂੰ ਮੁੱਖ ਮੰਤਰੀ ਨੇ ਨੌਕਰੀ ਜੁਆਇਨ ਕਰਨ ਲਈ ਜਿਹੜੇ ਪੱਤਰ ਸੌਂਪਣੇ ਸੀ। ਸੋ ਇਸ ਦੌਰਾਨ ਇੱਕ ਮੁਸਲਮਾਨ ਲੇਡੀ ਡਾਕਟਰ ਦੇ ਚਿਹਰੇ ਤੇ ਹਿਜਾਬ ਸੀ ਔਰ ਜਦੋਂ ਨਿਤੀਸ਼ ਕੁਮਾਰ ਦੇ ਸਾਹਮਣੇ ਆਈ ਤਾਂ ਉਸ ਨੇ ਆਪਣੇ ਹੱਥਾਂ ਨਾਲ ਉਸ ਦਾ ਹਿਜਾਬ ਖਿੱਚਿਆ ਅਤੇ ਕਿਹਾ ਕਿ ਇਹ ਕੀ ਪਾਇਆ ਹੋਇਆ ਹੈ। ਇਸ ਹਰਕਤ ਨੇ ਚਾਰੇ ਪਾਸੇ ਚਰਚਾ ਛੇੜ ਦਿੱਤੀ ਹੈ ਜੋ ਦੱਸਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਦਾ ਕੀ ਹਾਲ ਹੈ ਔਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਸਵਾਲ ਕੀਤਾ ਹੈ ਕਿ ਇਹੋ ਜਿਹੀ ਹਰਕਤ ਜੇ ਕਿਸੇ ਮੁਸਲਮਾਨ ਲੀਡਰ ਨੇ ਹਿੰਦੂ ਔਰਤ ਨਾਲ ਕੀਤੀ ਹੁੰਦੀ ਤਾਂ ਫਿਰ ਕੀ ਬਣਨਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿਹਨੂੰ ਮੈਜੋਰਿਟੇਰੀਅਨਿਜ਼ਮ ਕਹਿੰਦੇ ਨੇ ਬਹੁ ਗਿਣਤੀਵਾਦ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਲੋਕ ਲੀਡਰ ਜਾਂ ਪਾਰਟੀਆਂ ਇੱਕ ਵੇਲੇ 'ਚ ਮੰਨਿਆ ਜਾਂਦਾ ਸੀ ਕਿ ਇਹ ਹਿੰਦੂਤਵਾਦ ਦੀਆਂ ਫਾਲੋਅਰ ਨਹੀਂ ਨੇ ਹਿੰਦੂਤਵਾਦ ਦੇ ਖਿਲਾਫ ਨੇ ਅੱਜ ਇਸ ਲੈਵਲ ਦੇ ਉੱਤੇ ਹਿੰਦੂਤਵਾਦ ਦਾ ਖੌਫ ਡਰ ਔਰ ਵੋਟ ਪੋਲਿਟਿਕਸ ਬਣਾ ਦਿੱਤੀ ਗਈ ਹੈ ਕਿ ਉਹ ਲੋਕ ਵੀ ਖੁੱਲ੍ਹ ਕੇ ਰਾਦਰ ਮੋਰ ਲਾਇਲ ਦੈਨ ਦਾ ਕਿੰਗ ਜਿਹਨੂੰ ਕਿਹਾ ਜਾਂਦਾ ਹੈ ਉਹ ਹਰਕਤਾਂ ਕਰ ਰਹੇ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਤੀਸ਼ ਕੁਮਾਰ ਜਿਹੜਾ ਬਿਹਾਰ ਦਾ ਪਤਾ ਨਹੀਂ ਕਿੰਨਵੀਂ ਵਾਰੀ ਮੁੱਖ ਮੰਤਰੀ ਬਣਿਆ ਪਿਛਲੇ ਸਾਰੇ ਰਿਕਾਰਡ ਤੋੜੇ ਨੇ ਉਹ ਇੱਕ ਸਟੇਜ ਦੇ ਉੱਤੇ ਉਸ ਦੀ ਛਵੀ ਇੱਕ ਸੈਕੂਲਰ ਲੀਡਰ ਵਾਲੀ ਬਣਦੀ ਸੀ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਸ ਨੇ ਮੁੱਢਲਿਆਂ ਸਾਲਾਂ 'ਚ ਨਰਿੰਦਰ ਮੋਦੀ ਨੂੰ ਸਪੋਰਟ ਦੇਣ ਤੋਂ ਵੀ ਨਾ ਕਰ ਦਿੱਤੀ ਸੀ ਜਿਸ ਜਿਹੜੀ ਕੋਲੀਸ਼ਨ ਕਾਂਗਰਸ ਦੇ ਖਿਲਾਫ ਬਣਦੀ ਸੀ ਉਸ 'ਚ ਉਹਨੇ ਕਿਹਾ ਜੇ ਨਰਿੰਦਰ ਮੋਦੀ ਹੁੰਦਾ ਤੇ ਮੈਂ ਇਸ ਦਾ ਹਮਾਇਤੀ ਨਹੀਂ ਹੈ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਸ ਦਾ ਬਾਰ-ਬਾਰ ਜਿੱਤਣਾ ਬਿਹਾਰ 'ਚੋਂ ਇਸ ਗੱਲ ਕਰਕੇ ਵੀ ਸੀ ਕਿ ਉਹ ਮੁਸਲਮਾਨਾਂ ਦੇ ਨਾਲ ਬੈਕਵਰਡ ਕਲਾਸਿਸ ਦੇ ਨਾਲ ਸ਼ਡਿਊਲਡ ਟਰਾਈਬਸ ਦੇ ਨਾਲ ਖੁਦ ਵੀ ਉਹ ਇੱਕ ਬੈਕਵਰਡ ਕੁਰਮੀ ਜਿਹੜਾ ਹੈ ਉਹ ਕਲੈਨ 'ਚੋਂ ਆਉਂਦਾ ਹੈ ਉਸ ਨੇ ਜਿਹੜਾ ਉਹਨਾਂ ਦੇ ਨਾਲ ਬਹੁਤ ਚੰਗਾ ਵਿਹਾਰ ਰੱਖਿਆ ਆਪਣੀ ਚੀਫ ਮਿਨਿਸਟਰੀ ਦੇ ਦੌਰਾਨ। ਪਰ ਹੁਣ ਕਿਸ ਕਦਰ ਉਹ ਬਿਲਕੁਲ ਹਿੰਦੂ ਤਵੀਆਂ ਦਾ ਇੱਕ ਜਸਟ ਇਹ ਕਹੋ ਕਿ ਵੀ ਉਹ ਇੱਕ ਮਖੌਟਾ ਬਣਿਆ ਹੋਇਆ। ਹਾਲਾਂ ਇਸ ਵਾਰ ਇਹ ਵੀ ਸੀ ਵੀ ਇਹਨੂੰ ਸ਼ਾਇਦ ਮੁੱਖ ਮੰਤਰੀ ਨਾ ਬਣਾਇਆ ਜਾਏ ਸ਼ਾਇਦ ਮੈਂਟਲੀ ਸਟੇਬਲ ਨਹੀਂ ਹੈ ਜਾਂ ਕੀ ਹੈ ਕੀ ਨਹੀਂ ਹੈ ਬਟ ਇਵੈਂਚੁਅਲੀ ਜਿਹੜਾ ਉਹ ਬੀਜੇਪੀ ਤਾਂ ਡੀਕ ਰਹੀ ਹੈ ਵੀ ਇਹਨੂੰ ਰਿਪਲੇਸ ਕਰਕੇ ਸਿੱਧੇ ਤੌਰ 'ਤੇ ਇਸ ਵਾਰ ਬਿਹਾਰ ਦਾ ਜਿਹੜਾ ਹੋਮ ਮਿਨਿਸਟਰ ਹੈ ਉਹ ਬੀਜੇਪੀ ਨੇ ਆਪਣਾ ਬਣਾਇਆ ਇਹਨਾਂ ਚੋਣਾਂ ਤੋਂ ਬਾਅਦ। ਲੇਕਿਨ ਜਿਸ ਲੈਵਲ ਦੀ ਹਰਕਤ ਇਹਨੇ ਨਿਤੀਸ਼ ਕੁਮਾਰ ਨੇ ਕੀਤੀ ਹੈ ਹਾਲਾਂ ਇਸ ਬਾਰੇ ਪਾਰਟੀਆਂ ਬਦਲਣਾ
ਤਾਕਤ 'ਚ ਰਹਿਣ ਦੇ ਲਈ ਕੋਈ ਵੀ ਸਮਝੌਤਾ ਕਰਨਾ, ਫਿਰ ਉਹਨੂੰ ਤੋੜ ਦੇਣਾ, ਫਿਰ ਰਾਤੋਂ ਰਾਤ ਕਿਸੇ ਹੋਰ ਦੇ ਨਾਲ ਰਲ ਜਾਣਾ। ਲਾਲੂ ਯਾਦਵ ਦੇ ਨਾਲ ਹੈ, ਕਦੇ ਕਦੇ ਉਸ ਦੇ ਖਿਲਾਫ ਹੈ, ਫਿਰ ਬੀਜੇਪੀ ਦੇ ਨਾਲ ਹੈ। ਇਹ ਹਰਕਤਾਂ ਉਹਦਾ ਜਿਸ ਨੂੰ ਓਪਰਚੁਨਿਜ਼ਮ ਕਹਿੰਦੇ ਨੇ ਜਾਂ ਉਹ ਤਾਂ ਸਮਝ ਆ ਸਕਦਾ, ਪਰ ਇਹ ਜਿਹੜੀ ਹਰਕਤ ਜਿਸ 'ਚ ਪਟਨਾ ਸਾਹਿਬ ਕੈਪੀਟਲ ਹੈ ਬਿਹਾਰ ਦੀ, ਸੈਕਟਰੀਏਟ ਦੇ ਵਿੱਚ ਇੱਕ ਫੰਕਸ਼ਨ ਦਾ ਆਯੋਜਨ ਕੀਤਾ ਗਿਆ, ਜਿਹੜਾ ਆਯੂਸ਼ ਹੁਣੇ ਵੀ ਜਿਹੜਾ ਇੰਡੀਅਨ ਸਿਸਟਮ ਆਫ ਮੈਡੀਸਨ ਵਾਲਿਆਂ ਨੂੰ ਵੀ ਬਰਾਬਰ ਲਿਆ ਕੇ ਐਲੋਪੈਥਿਕ ਔਰ ਦੂਜਿਆਂ ਦੇ ਬਿਠਾਇਆ ਹੋਇਆ ਹੈ। ਉਹਦੇ 'ਚ ਸੀ ਕਿ ਜੀ ਇੰਨੇ 100 ਡਾਕਟਰਸ ਜਿਹੜੇ ਨੇ ਉਹਨਾਂ ਨੂੰ ਅਸੀਂ ਨਿਯੁਕਤੀ ਪੱਤਰ ਦੇਣੇ ਨੇ, ਉਹਨਾਂ ਨੂੰ ਕਿ ਉਹਨਾਂ ਨੂੰ ਅਸੀਂ ਸਿਲੈਕਟ ਕੀਤਾ ਉਹ ਦੇਣਾ। ਔਰ ਉਹਦੇ 'ਚ ਇਹ ਨਤੀਸ਼ ਕੁਮਾਰ, ਉਹਦੇ ਨਾਲ ਉਹਦਾ ਡਿਪਟੀ ਜਿਹੜਾ ਚੀਫ ਮਿਨਿਸਟਰ ਖੜਾ ਹੈ, ਦੂਸਰੇ ਨੇ ਉਹ ਕਰ ਰਹੇ ਨੇ। ਇੱਕ ਮੁਸਲਮਾਨ ਬੱਚੀ ਡਾਕਟਰ ਜਿਹਦੇ ਚਿਹਰੇ ਤੇ ਹਿਜਾਬ ਹੈ, ਉਹ ਜਦੋਂ ਕਿਉਂਕਿ ਵਾਰੀ-ਵਾਰੀ ਨਾਮ ਬੁਲਾਏ ਜਾ ਰਹੇ ਨੇ, ਆ ਕੇ ਨਿਯੁਕਤੀ ਪੱਤਰ ਉਹ ਲੈ ਰਹੇ ਨੇ ਡਾਕਟਰਸ, ਉਹ ਜਦੋਂ ਲੈਣ ਆਉਂਦੀ ਹੈ ਤੇ ਉਸ ਨੂੰ ਦੇਣ ਲੱਗਿਆ ਉਹਦੇ ਝੁੱਕ ਕੇ ਜਿਹੜਾ ਹੈ ਉਹ ਸ਼ਰਾਰਤੀ ਜੇ ਉਹਦੇ ਚਿਹਰੇ ਦੇ ਉੱਤੇ ਗੰਦਗੀ ਭਰੀ ਜਿਹੜੀ ਹੈ ਉਹ ਸ਼ਰਾਰਤ ਹੈ, ਉਸ ਦੇ ਉਹ ਹਿਜਾਬ ਨੂੰ ਖਿੱਚ ਕੇ ਕਹਿੰਦਾ ਇਹ ਕਿਆ ਹੈ, ਔਰ ਉਸ ਦਾ ਮੂੰਹ ਨੰਗਾ ਕਰ ਦਿੰਦਾ। ਹੁਣ ਇਹ ਇੱਕ ਐਸੀ ਸ਼ਰਮਨਾਕ ਘਟਨਾ ਹੈ। ਇਹ ਤਾਂ ਵੈਸੇ ਹੀ ਜੇ ਕੋਈ ਆਮ ਸ਼ਹਿਰੀ ਵੀ ਕਰੇ ਤੇ ਇਹ ਜਿਹੜਾ ਇੱਕ ਅਪਮਾਨ ਹੈ ਵੂਮਨ ਦੀ ਮੋਡੈਸਟੀ ਦਾ, ਔਰ ਉਸ ਦੇ ਉੱਤੇ ਕੇਸ ਬਣਦਾ। ਤੇ ਇੱਕ ਇਲੈਕਟਿਡ ਚੀਫ ਮਿਨਿਸਟਰ ਸੈਕਟਰੀਏਟ ਦੇ ਵਿੱਚ ਕੈਮਰਿਆਂ ਦੀ ਗਲੇਅਰ ਦੇ ਸਾਹਮਣੇ ਇਸ ਕਿਸਮ ਦੀ ਹਰਕਤ ਜਦੋਂ ਉਸਨੇ ਕੀਤੀ, ਜ਼ਾਹਰ ਹੈ ਕ੍ਰਿਟਿਸਿਜ਼ਮ ਤਾਂ ਹੋ ਰਿਹਾ ਹੈ। ਲੈ ਦੂਸਰੇ ਪਾਸੇ ਮੈਂ ਸਮਝਦਾ ਵੀ ਇਹ ਇੱਕ ਪਾਸੇ ਤਾਂ ਗੈਰਤ ਇਹ ਚਾਹੀਦੀ ਸੀ, 22 ਕਰੋੜ ਮੁਸਲਮਾਨ ਭਾਰਤ ਦੇ ਵਿੱਚ ਰਹਿੰਦੇ ਨੇ, ਕਿ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸੜਕਾਂ ਦੇ ਉੱਤੇ ਹੁੰਦੇ। ਲੇਕਿਨ ਤੁਸੀਂ ਬੇਗੈਰਤੀ ਦੇਖੋ, ਅਦਰ ਦੈਨ ਕਿ ਕਿਸੇ ਨੇ ਕਿਹਾ ਜੀ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਨਤੀਸ਼ ਕੁਮਾਰ ਨੂੰ, ਕਿਸੇ ਨੇ ਇਸ ਤੋਂ ਬਿਯੋਂਡ ਕੋਈ ਰਿਐਕਸ਼ਨ ਨਹੀਂ ਹੈ। ਹਾਲਾਂ ਉਸ ਬੀਬੀ ਨੇ ਆਪਣੀ ਗੈਰਤ ਦਿਖਾਈ, ਉਹਨੇ ਕਿਹਾ ਵੀ ਮੈਂ ਪਾੜ ਕੇ ਸੁੱਟ ਦਿੱਤਾ ਨਿਯੁਕਤੀ, ਮੈਂ ਨੌਕਰੀ ਨਹੀਂ ਕਰਨੀ ਹੈ। ਇਹ ਤਾਂ ਗੈਰਤ ਹੈ। ਲੇਕਿਨ ਦੂਸਰੇ ਪਾਸੇ ਤੁਸੀਂ ਅੰਦਾਜ਼ਾ ਲਾਓ ਵੀ ਐਸਾ ਕਿਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਇਸ ਲੈਵਲ ਦਾ ਇੱਕ ਬੁੱਢਾ ਬੰਦਾ ਜਿਸ ਦਾ ਬਾਰੇ ਹੈ ਕਿ ਇਹਦੀ ਹੁਣ ਇਹ ਲਾਸਟ ਟਰਮ ਹੋਏਗੀ, ਔਰ ਜਿਹੜਾ ਇੱਕ ਜ਼ਮਾਨੇ ਦੇ ਵਿੱਚ ਸੈਕੂਲਰਿਜ਼ਮ ਦੇ ਲਈ ਜਾਣਿਆ ਜਾਂਦਾ ਸੀ, ਅੱਜ ਉਹ ਕਿਸ ਕਦਰ ਕਿਹਨਾਂ ਨੂੰ ਖੁਸ਼ ਕਰ ਰਿਹਾ। ਔਰ ਕੱਲਾ ਇਹ ਨਹੀਂ, ਉਹਨੇ ਤਾਂ ਜੋ ਕੁਝ ਹੀ ਹਰਕਤ ਕੀਤੀ ਉਹਦੀ ਕੰਡੈਮਨੇਸ਼ਨ ਉਹਨਾਂ ਨੇ ਵੀ ਕੀਤੀ ਜਿਹੜੇ ਅਦਰਵਾਈਜ਼ ਹਿੰਦੂ ਤਵੀਆਂ ਦੇ ਹੱਥਾਂ 'ਚ ਖੇਡਦੇ ਨੇ, ਜਾਵੇਦ ਅਖਤਰ ਵਰਗੇ ਦੂਸਰੇ। ਲੇਕਿਨ ਉਸ ਦੀ ਸਪੋਰਟ ਦੇ ਵਿੱਚ ਅਗੇਨ ਕਿਉਂਕਿ ਹਿੰਦੂ ਤਵੀਆਂ ਨੂੰ ਤਾਂ ਸੂਟ ਕਰਦਾ ਇਹੀ, ਜੇ ਹਿੰਦੂ ਤਵੀ ਖੁਦ ਕਰਨ ਤੇ ਫਿਰ ਉਹ ਸਿੱਧੇ ਸਾਹਮਣੇ ਆ ਜਾਂਦੇ ਨੇ। ਜੇ ਨਤੀਸ਼ ਕੁਮਾਰ ਵਰਗਾ ਕਰੈਕਟਰ ਜਿਹੜਾ ਉਹ ਇਸ ਕਿਸਮ ਦੀ ਹਰਕਤ ਕਰਦਾ ਹੈ ਔਰ ਉਸ ਨੂੰ ਜਿਹੜਾ ਜਸਟੀਫਾਈ ਕਰ ਰਿਹਾ ਹੈ, ਗਿਰੀ ਰਾਜ ਸਿੰਘ ਜਿਹੜਾ ਮਿਨਿਸਟਰ ਹੈ, ਉਹਨੇ ਕਿਹਾ ਜੀ ਇਹ ਜੇ ਤੁਸੀਂ ਪਾਸਪੋਰਟ ਲਈ ਜਾਂਦੇ ਹੋ, 에ਅਰਪੋਰਟ ਤੇ ਜਾਂਦੇ ਹੋ, ਚਿਹਰਾ ਥੋੜੀ ਉਹ ਤਾਂ ਹੁਣ ਜੇ ਅਪਾਇੰਟਮੈਂਟ ਇਫ ਸਮਵਨ ਇਜ਼ ਗੋਇੰਗ ਟੂ ਕਲੈਕਟ ਐਨ ਅਪਾਇੰਟਮੈਂਟ ਲੈਟਰ should they not show their face? ਇਹ ਗਿਰੀਰਾਜ ਸਿੰਘ ਬੜਾ ਨਫ਼ਰਤ ਨਾਲ ਭਰਿਆ ਹੋਇਆ ਹਿੰਦੂ ਤੋਂ ਵੀ ਹੈ ਕਿ ਇਸ ਦੇ ਸਮ ਇਸਲਾਮਿਕ ਕੰਟਰੀ, ਇਹ ਭਾਰਤ ਹੈ, ਇਹ ਕੋਈ ਇਸਲਾਮਿਕ ਮੁਲਕ ਨਹੀਂ ਹੈ। ਔਰ ਇਸ ਦੇ ਉੱਤੇ ਉਹਨੇ ਕਿਹਾ ਕਿ whether she refuses the job or goes to hell, ਉਹ ਰਿਫਿਊਜ਼ ਕਰੇ ਜਾਂ ਜਹੰਨਮ ਮੇ ਜਾਏ। ਹੁਣ ਇਹ ਉਹਨੂੰ ਕਹਿ ਰਿਹਾ ਬੀਬੀ ਨੂੰ, ਨਹੀਂ ਉਹ ਨੌਕਰੀ ਕਰਦੀ ਨਾ ਕਰੇ, ਜਹੰਨਮ 'ਚ ਜਾਏ, ਨਰਕਾਂ 'ਚ ਜਾਏ। ਹੁਣ ਇਸ ਦੇ ਉੱਤੇ ਠੀਕ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਉਮਰ ਅਬਦੁੱਲਾ ਨੇ ਉਹਨੇ ਕਿਹਾ ਵੀ ਜੇ ਇਹੀ ਹਰਕਤ ਕਿਸੇ ਮੁਸਲਮਾਨ ਲੀਡਰ ਨੇ ਰਾਜਸਥਾਨ ਜਾਂ ਮੱਧ ਪ੍ਰਦੇਸ਼ ਜਾਂ ਯੂਪੀ 'ਚ ਕਿਸੇ ਹਿੰਦੂ ਔਰਤ ਦੇ ਘੂੰਘਟ, ਉਹਦਾ ਘੁੰਡ, ਉਹਦਾ ਚੁੰਨੀ, ਉਹਦਾ ਪਰਦਾ ਉਹਦੇ ਨਾਲ ਕੀਤੀ ਹੁੰਦੀ, ਸਾਰਾ ਹਿੰਦੁਸਤਾਨ ਸੜ ਰਿਹਾ ਹੁੰਦਾ ਇਸ ਵੇਲੇ। ਮੁਸਲਮਾਨਾਂ ਦੇ ਘਰਾਂ ਨੂੰ, ਕਾਰੋਬਾਰਾਂ ਨੂੰ ਅੱਗਾਂ ਲਾਈਆਂ ਹੁੰਦੀਆਂ। ਉਹਨੇ ਕਿਹਾ ਕਿ ਵੀ ਇਹ ਤੁਸੀਂ ਵਰਤਾਰਾ ਕੀਤਾ। ਲੇਕਿਨ ਇਹ ਤਾਂ ਜੋ ਕਰ ਹੀ ਰਹੇ ਨੇ, ਇਸ ਦਾ ਰਿਐਕਸ਼ਨ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਵੀ ਦਿੱਤਾ ਹੈ, ਉਹ ਅਰਬ ਵਰਲਡ ਦੇ ਵਿੱਚ ਵੀ ਚਰਚਾ ਹੈ, ਮਾਫੀ ਮੰਗਣ ਦਾ ਜ਼ਿਕਰ ਵੀ ਹੋ ਰਿਹਾ। ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਵੀ ਭਾਰਤ ਦਾ ਮੁਸਲਮਾਨ ਤਾਂ 22 ਕਰੋੜ ਡਰਾਇਆ ਹੋਇਆ, ਇੰਨਾ ਡਰਿਆ ਹੋਇਆ। ਸਿੱਖਾਂ ਨੂੰ ਜੋ ਮਰਜ਼ੀ ਅਸੀਂ ਕਹੀਏ, ਆਪਣਿਆਂ ਨੂੰ ਵੀ ਕਈ ਵਾਰੀ ਅਸੀਂ ਕੋਸਦੇ ਹਾਂ ਕਿ ਜੀ ਤੁਸੀਂ ਸਰਕਾਰ ਪੱਖੀ ਹੋ। 2% ਤੋਂ ਵੀ ਸਿੱਖ ਖੜੇ ਤਾਂ ਨੇ, ਲੜ ਰਹੇ ਨੇ, ਉਹਨਾਂ ਨੇ ਕੋਈ ਵੀ ਐਕਸ਼ਨ ਕੀਤਾ ਅਸੀਂ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਜੂਨ 84 ਤੋਂ ਲੈ ਕੇ ਇੰਦਰਾ ਗਾਂਧੀ ਵੈਦਿਆ ਤੋਂ ਲੈ ਕੇ ਹੁਣ ਤੱਕ ਵੀ ਕਿਸਾਨ ਮੂਵਮੈਂਟ, ਪੰਜਾਬ ਯੂਨੀਵਰਸਿਟੀ ਮੋਰਚਾ, ਸਿੱਖ ਲੜੇ ਨੇ, ਖੜੇ ਨੇ। 22 ਕਰੋੜ ਬੰਦਾ ਤਾਂ ਉਹੀ ਖੜਾ ਹੋ ਜਾਏ
ਤੇ ਜਿਹੜਾ ਉਹ ਭਾਜਣਾ ਪੈ ਜਾਣਾ ਉਹਨਾਂ ਨੂੰ, ਕਿੰਨਿਆਂ ਕੁ ਨੂੰ ਮਾਰ ਲੈਣਗੇ, ਕਿੰਨਿਆਂ ਕੁ ਨੂੰ ਜਿਹੜਾ ਹੈ। ਔਰ ਜਿਵੇਂ ਕੱਲ ਜ਼ਿਕਰ ਹੋਇਆ ਸੀ ਕਿ ਉਹਨੇ ਜਿਹੜਾ ਮਹਾਰਾਸ਼ਟਰ ਦਾ ਸਾਬਕਾ ਚੀਫ ਮਿਨਿਸਟਰ ਹੈ, ਉਹਨੇ ਕਿਹਾ ਸੀ ਜੀ ਪਹਿਲੇ ਦਿਨ 'ਚ ਹੀ ਹਾਰ ਗਏ ਸੀ ਆਪਰੇਸ਼ਨ ਸੰਦੂਰ 'ਚ, ਕੰਪਲੀਟ ਡਿਫੀਟ। ਔਰ ਇਹ ਫਿਰ ਉਹਨੇ ਕਿਹਾ ਸੀ ਵੀ ਆ ਜਿਹੜੀ 10-12 ਲੱਖ ਫੌਜ ਰੱਖੀ ਹੋਈ ਹੈ, ਕਾਹਦੇ ਲਈ ਰੱਖੀ ਹੈ, ਇਹਨਾਂ ਨੂੰ ਹੋਰ ਕੰਮ ਲਾਓ, ਸੜਕਾਂ ਬਣਾਉਣ ਦੂਜੇ ਤੀਜੇ ਤੇ ਸਾਡੇ ਬੜੇ ਪਿਆਰੇ ਵੀਰ ਨੇ ਮਿੱਤਰ, ਉਹ ਅਕਸਰ ਉਹ ਕਹਿਣ ਲੱਗੇ ਜੀ ਇਹਦਾ ਫੌਜ ਤਾਂ ਇਸ ਲਈ ਰੱਖੀ ਹੈ ਕਿ ਕੁੱਟਣਾ ਇਨਸਾਈਡ ਮਾਈਨੋਰਿਟੀਜ਼ ਨੂੰ ਜਾਂ ਦੂਜੇ ਨੂੰ। ਬਿਲਕੁਲ ਠੀਕ। ਨਾਰਥ ਈਸਟ ਤੋਂ ਲੈ ਕੇ ਕਸ਼ਮੀਰ ਤੱਕ ਲੱਖਾਂ ਦੀ ਫੌਜ ਕੋਈ ਦੁਸ਼ਮਣ ਨਾਲ ਲੜਨ ਲਈ ਤਾਂ ਨਹੀਂ ਹੈ, ਉਹਦੇ ਲੜਨ ਜੋਗਾ ਹੀ ਨਹੀਂ ਹੈ ਵੈਸੇ ਵੀ, ਔਰ ਲੋੜ ਵੀ ਨਹੀਂ ਹੈ ਹੁਣ ਜਦੋਂ। ਲੇਕਿਨ ਲੋੜ ਤਾਂ ਫੌਜ ਦੀ ਹੈ ਵੀ ਤੁਸੀਂ ਆਪਣੇ ਲੋਕਾਂ ਨੂੰ ਕੁੱਟ ਚਾੜਨੀ ਹੈ। ਔਰ ਦੂਸਰੇ ਲੇਕਿਨ ਇੱਕ ਪਾਸੇ ਤਾਂ ਉਹ ਡਰ ਦੇ ਥੱਲੇ ਕਸ਼ਮੀਰੀ ਮੁਸਲਮਾਨ ਲੜ ਰਿਹਾ, ਉਹਨਾਂ ਨੂੰ ਟ੍ਰਿਬਿਊਟ ਹੈ, ਬਾਕੀ ਸੁਸਰੀ ਵਾਂਗ ਸੁੱਤੇ ਹੋਏ ਨੇ। ਲੇਕਿਨ ਜਿਹੜੇ ਮੁਸਲਮਾਨਾਂ ਦੇ 57 ਮੁਲਕ ਨੇ ਉਹ ਕਿਸ ਕੰਮ ਤੇ ਲੱਗੇ ਹੋਏ ਨੇ। ਹੁਣ ਮੋਦੀ ਚੜਿਆ ਹੋਇਆ ਸੀ ਇਥੋਪੀਆ ਤੇ ਓਮਾਨ ਤੇ ਦੂਸਰੇ 3 ਮੁਲਕਾਂ ਦੇ ਦੌਰੇ ਤੇ। ਇਥੋਪੀਆ ਵੀ ਮੁਸਲਿਮ ਕੰਟਰੀ ਹੈ, ਓਮਾਨ ਵੀ ਮੁਸਲਿਮ ਕੰਟਰੀ ਹੈ। ਉੱਥੇ ਉਹਨੂੰ ਸਿਵਲ ਅਵਾਰਡ ਹਾਈਐਸਟ ਦਿੱਤੇ ਜਾ ਰਹੇ ਨੇ ਕਿ ਜੀ ਬੜੀਆਂ ਸੇਵਾਵਾਂ ਤੇ ਬੜੀਆਂ ਸਿਵਲਾਈਜੇਸ਼ਨਸ। ਔਰ ਦੂਸਰਾ ਔਰ ਬੜੇ ਫਖਰ ਨਾਲ ਇਹਨਾਂ ਦਾ ਮੀਡੀਆ ਖਬਰ ਲਾ ਰਿਹਾ ਹੈ 29 nations, 29 honors. Oman's highest civilian award conferred on PM Modi marks his 29th foreign honor. ਕਿ 29 ਮੁਲਕਾਂ ਨੇ 29 ਉਹਨੂੰ ਹਾਈਐਸਟ ਆਪਣੇ ਅਵਾਰਡ ਦਿੱਤੇ ਨੇ ਮੋਦੀ ਨੂੰ, ਜਿਨ੍ਹਾਂ 29 ਚੋਂ ਮੈਜੋਰਿਟੀ ਜਿਹੜੇ ਨੇ ਉਹ ਮੁਸਲਮਾਨ ਮੁਲਕ ਨੇ। ਉਹਨਾਂ 'ਚ ਸਾਊਦੀ ਅਰੇਬੀਆ ਵੀ ਹੈ, ਕੁਵੈਤ ਵੀ ਹੈ, ਹੁਣ ਓਮਾਨ ਵੀ ਹੈ। ਹੁਣ ਇੱਕ ਪਾਸੇ ਉਹਦਾ ਬੱਚੀ ਦਾ ਹਿਜਾਬ ਖਿੱਚ ਕੇ ਉਹਨੂੰ ਜਿਹੜਾ ਉਹ ਬੇਪਤ ਕੀਤਾ ਜਾ ਰਿਹਾ, ਦੂਸਰੇ ਪਾਸੇ ਓਮਾਨ ਜਿਹੜਾ ਉਹਨੂੰ ਮੋਦੀ ਨੂੰ ਹਾਈਐਸਟ ਅਵਾਰਡ ਦੇ। ਇਹ ਬੇਗੈਰਤੀ ਹੀ ਹੈ ਜ਼ਿੰਮੇਵਾਰ ਜੇ। ਔਰ ਲੱਖਾਂ ਦੀ ਗਿਣਤੀ ਜੇ ਤਾਂ ਅਮਰੀਕਾ ਨੇ ਤਾਂ ਮਾੜਾ ਜਿਹਾ ਦਬਕਾ ਹੀ ਮਾਰਿਆ ਕਿ ਜੀ H1B ਵੀਜ਼ੇ ਅਸੀਂ ਕੈਂਸਲ ਕਰ ਰਹੇ ਹਾਂ ਜਾਂ $1,00,000 ਰੱਖਿਆ, ਤੇ ਇਹਨਾਂ ਨੂੰ ਵਕਤ ਪੈ ਗਿਆ। ਮੈਕਸਿਮਮ ਰੈਵਨਿਊ ਜਿਹੜਾ ਇਹਨਾਂ ਦੇ ਜਾਂ ਫੋਰਨ ਐਕਸਚੇਂਜ ਇੰਡੀਅਨ ਖਾਤੇ 'ਚ ਆਉਂਦਾ ਉਹ ਤਾਂ ਮੁਸਲਮਾਨ ਮੁਲਕਾਂ 'ਚ ਕੰਮ ਕਰਨ ਵਾਲੇ ਕੰਮ ਹੀ ਨੇ ਇੰਡੀਅਨ। ਇੱਕ ਦਬਕਾ ਵੱਜੇ ਤਾਂ ਇਹਨਾਂ ਦੀ ਅਕਲ ਟਿਕਾਣੇ ਆ ਜਾਏ। ਲੇਕਿਨ ਜਦੋਂ ਤੁਸੀਂ ਇੰਨੀ ਬੇਗੈਰਤੀ ਫੜੀ ਹੋਈ ਹੈ ਕਿ ਭਾਈ ਤੁਹਾਡੇ ਲਈ ਡਾਲਰ ਮੈਟਰ ਕਰਦੇ ਨੇ, ਤੁਹਾਡੇ ਲਈ ਇਹ ਆਸ਼ੀ ਮੈਟਰ ਕਰਦੀ ਹੈ, ਜੋ ਇਹ ਮਿਡਲ ਈਸਟ ਦੇ ਸਾਰੇ ਸ਼ੇਖ ਜੋ ਕੁਝ ਕਰ ਰਹੇ ਨੇ, ਤਾਂ ਫਿਰ ਇਹੀ ਹਾਲ ਹੁੰਦਾ। ਅਫਸੋਸ ਹੈ ਸਾਨੂੰ ਕਿ ਭਾਈ ਅਸੀਂ ਬੇਸ਼ੱਕ ਕਿਤੇ ਵੀ ਧੱਕਾ ਹੋਏ, ਅਸੀਂ ਆਪਣੇ ਖਿਲਾਫ ਜੋ ਜ਼ੁਲਮ ਹੈ ਉਹਦੇ ਖਿਲਾਫ ਲੜ ਰਹੇ, ਪਰ ਸਾਡੀਆਂ ਹਮਦਰਦੀਆਂ ਨੇ। ਅਸੀਂ ਸਮਝਦੇ ਹਾਂ ਕਿ ਇਹ ਕਿਸੇ ਵੀ ਮੁਸਲਮਾਨ ਭੈਣ ਦਾ, ਬੱਚੀ ਦਾ। ਔਰ ਜਦੋਂ ਅਸੀਂ ਔਰੰਗਜ਼ੇਬੀ ਸੋਚ ਦੇ ਵਿਰੋਧ ਦੀ ਗੱਲ ਕਰਦੇ ਹਾਂ, ਇਹੀ ਸੋਚ ਉਦੋਂ ਸੀ, ਉਦੋਂ ਵੀ। ਔਰ ਇਹ ਠੀਕ ਹੈ ਕਿ ਵੀ ਜੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਦੇ ਹੱਕਾਂ ਤੇ ਛਾਪਾ ਪੈਂਦਾ, ਸਿੱਖ ਖਲੋਂਦਾ ਅੱਗੇ ਆ ਕੇ। ਇਹੀ ਕਾਰਨ ਸੀ ਸ਼ਾਹੀਨ ਬਾਗ ਦੇ ਵਿੱਚ ਐਜੀਟੇਸ਼ਨ ਹੋਏ, ਦਿੱਲੀ ਦੇ ਵਿੱਚ ਦੂਜੇ ਸਿੱਖਾਂ ਨੇ ਜਾ ਕੇ ਲੰਗਰ ਲਾਏ, ਕਸ਼ਮੀਰ ਦੇ ਵਿੱਚ ਜੋ ਧੱਕਾ ਕੀਤਾ ਕਸ਼ਮੀਰੀ ਬੱਚੀਆਂ ਨਾਲ, ਜੋ ਬਾਹਰ ਸੂਬਿਆਂ 'ਚ ਸੀ, ਸਿੱਖਾਂ ਨੇ ਕੋਲੋਂ ਪੈਸੇ ਲਾ ਕੇ ਹਵਾਈ ਜਹਾਜ਼ਾਂ ਤੱਕ ਦੀਆਂ ਟਿਕਟਾਂ ਲੈ ਕੇ ਉਹਨਾਂ ਨੂੰ ਆਪੋ ਆਪਣੇ ਘਰ ਹੀ ਪਹੁੰਚਾਇਆ। ਲੇਕਿਨ ਹਾਲਾਤ ਇਹ ਨੇ ਕਿ ਭਾਈ ਜਿਨ੍ਹਾਂ ਦੇ ਮੁਲਕ ਨੇ, ਜਿਨ੍ਹਾਂ ਦੇ ਕੋਲ 57 ਮੁਲਕ, ਉਹ ਉਸ ਹਿੰਦੂ ਤਵੀ ਨੂੰ ਹਾਈਐਸਟ ਆਨਰ ਦੇ ਰਹੇ ਨੇ, ਜਿਹਦੇ ਰਾਜ ਦੇ ਵਿੱਚ ਜਿਹੜੀ ਹੈ ਮੁਸਲਮਾਨ ਔਰਤਾਂ ਬੇਪਤ ਹੋ ਰਹੀਆਂ ਨੇ। ਇਸ ਤੋਂ ਵੱਧ ਕੇ ਜਿਹੜਾ ਨਖਿੱਧਪਣਾ, ਇਸ ਤੋਂ ਵੱਧ ਕੇ ਬੇਗੈਰਤੀ ਹੋਰ ਕੀ ਹੋ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।